ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਜੁਲਾਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 226। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਤੁਸੀਂ ਸੁਣੋਗੇ ਤੇ ਜ਼ਾਹਿਰ ਹੈ ਤੁਹਾਨੂੰ ਵੀ ਇੱਕ ਝਟਕਾ ਲੱਗੇਗਾ। ਤੁਸੀਂ ਸੋਚੋਗੇ ਵੀ ਚਲੋ ਚੰਗਾ ਹੋਇਆ ਇਸ ਕੰਮ ਤੋਂ ਜਾਨ ਛੁੱਟੀ। ਮੁਹਤਰਮਾ ਜਸਟਿਸ ਮੁਸਰਤ ਹਲਾਲੀ ਸਾਹਿਬਾ ਹੈ ਤੇ ਸਾਡੇ ਤੋਂ ਵੱਡੇ ਨੇ, ਜ਼ਾਹਿਰ ਹੈ ਸਾਡੀ ਬੜੇ ਇhtਰਾਮ ਦੀ ਜਗ੍ਹਾ 'ਤੇ ਨੇ। ਇਹਨਾਂ ਦੇ ਜਿਹੜੇ ਫੈਸਲੇ ਨੇ, ਇਹਨਾਂ ਨੇ ਹਲਾਲੀ ਸਾਹਿਬਾ ਨੇ ਜਿਹੜੇ ਫੈਸਲੇ ਕੀਤੇ ਨੇ, ਉਹਨਾਂ ਨੇ ਇੰਨਾ ਕੁ ਜਿਹੜਾ ਅਲਤਾਫ ਹੁਸੈਨ ਸਾਹਿਬ ਕਹਿੰਦੇ ਨੇ ਨਾ, ਅਸੀਂ ਤਾਂ ਨਹੀਂ ਕਹਿ ਸਕਦੇ ਵੀ ਇਹ ਇਸ ਮੁਲਕ ਦੇ ਵਿੱਚ ਕੀ ਹਰਾਮੀਪਨ ਚੱਲ ਰਿਹਾ ਹੈ। ਇਹਨਾਂ ਦੇ ਜਿਹੜੇ ਜ਼ਿਆਦਾਤਰ ਫੈਸਲੇ ਸਨ ਉਹ ਉਹਨਾਂ ਦੇ ਨਾਲ ਹਰਾਮੀਪਨ ਜਿਹੜਾ ਉਹ ਵਧਿਆ ਫੁੱਲਿਆ ਹੈ ਤੇ ਹਲਾਲੀ ਸਾਹਿਬਾ ਨੇ, ਲੇਕਿਨ ਇਹਨਾਂ ਦੇ ਫੈਸਲੇ ਜ਼ਿਆਦਾਤਰ ਹਰਾਮੀਪਨ ਨੂੰ ਤੂਲ ਦੇਣ ਵਾਲੇ ਸਨ। ਮਤਲਬ ਕਿ ਐਸੇ ਭੈੜੇ ਫੈਸਲੇ ਇਹਨਾਂ ਨੇ ਕੀਤੇ ਨੇ। ਮਾਸ਼ਾਅੱਲਾ ਐਡੇ ਇੱਕ ਬੇਜ਼ਮੀਰ ਜੱਜ ਸਨ ਮੁਸਰਤ ਹਲਾਲੀ ਸਾਹਿਬਾ। ਐਡੀ ਇੱਕ ਤਬਾਹੀ ਕੀਤੀ ਇਹਨਾਂ ਨੇ ਪਾਕਿਸਤਾਨ ਦੀ ਕਿ ਬਹਰਹਾਲ ਉਹਨਾਂ ਨੂੰ ਸ਼ਰਮ ਤੇ ਆਣੀ ਕੋਈ ਨਹੀਂ। ਉਹ ਹੁਣ ਰਿਟਾਇਰ ਹੋ ਕੇ ਜਾ ਰਹੇ ਨੇ। ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਮਿਸ ਮੁਸਰਤ ਹਲਾਲੀ ਸਾਹਿਬਾ ਆਪਣੀ ਉਮਰ 65 ਸਾਲ ਹੋਣ ਦੀ ਵਜ੍ਹਾ ਤੋਂ ਬਤੌਰ ਸੁਪਰੀਮ ਕੋਰਟ ਜੱਜ 26 ਦਿਨ ਬਾਅਦ 7 ਅਗਸਤ ਨੂੰ ਰਿਟਾਇਰ ਹੋ ਜਾਣਗੇ। ਜਸਟਿਸ ਮੁਸਰਤ ਹਲਾਲੀ ਬਤੌਰ ਚੀਫ ਜਸਟਿਸ ਪਿਸ਼ਾਵਰ ਹਾਈ ਕੋਰਟ ਵੀ ਖਿਦਮਾਤ ਇੰਜਾਮ ਦੇ ਚੁੱਕੇ ਨੇ। ਜਿਹੜੇ ਵੀ ਫੈਸਲੇ ਚੌਧਰੀ ਨਿਜ਼ਾਮਦੀਨ ਨੇ ਭੈੜੇ ਕਰਨੇ ਸਨ, ਮਤਲਬ ਕਿ ਈਵਨ ਜਿਹੜੇ ਜਿਸ ਤਰ੍ਹਾਂ ਦੇ ਮਿਲਟਰੀ ਕੋਰਟਸ ਔਰ ਦੂਸਰੇ ਮਾਮਲਾਤ ਉੱਤੇ ਹਰ ਜਗ੍ਹਾ 'ਤੇ ਮਾਸ਼ਾਅੱਲਾ ਪੇਸ਼ ਰਹਿ ਕੇ ਬੱਲੇ ਦਾ ਨਿਸ਼ਾਨ ਖੋਣਾ, ਦੂਸਰੇ ਮਾਮਲਾਤ ਹਰ ਜਗ੍ਹਾ 'ਤੇ ਪੇਸ਼ ਹੋ ਕੇ ਇਹਨਾਂ ਨੇ ਗੰਦੇ ਫੈਸਲੇ ਕੀਤੇ ਸਨ। ਚਲੋ ਹੁਣ ਇਹਨਾਂ ਕੋਲੋਂ ਜਾਨ ਛੁੱਟ ਰਹੀ ਹੈ, ਅੱਲਾ ਇਹਨਾਂ ਦੇ ਕੋਲੋਂ ਜਾਨ ਛੁਡਵਾਏ। ਔਰ ਇਹੀ ਅਸੀਂ ਕਹਿ ਸਕਦੇ ਵੀ ਦੋਹਰੇ ਇਹੋ ਜਿਹੇ ਭੈੜੇ ਜੱਜ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨਾ ਆਉਣ, ਜਿਹੋ ਜਿਹੇ ਭੈੜੇ ਜੱਜੀ ਜਾਂ ਭੈੜਾ ਜੱਜ ਜਿਹੜੀ ਜੱਜਮੈਂਟਸ ਜਿਹੜੀਆਂ ਨੇ ਉਹ ਮੁਸਰਤ ਹਲਾਲੀ ਸਾਹਿਬਾ ਨੇ ਦਿੱਤੀਆਂ ਨੇ। ਅੱਗੇ ਚੱਲਦੇ ਜੀ। ਸਕੂਲ ਡਿਪਾਰਟਮੈਂਟ ਤੋਂ ਬਾਅਦ ਮਹਿਕਮਾ ਹੈਲਥ ਦੇ ਵਿੱਚ ਵੀ 15,000 ਰੁਪਈਆ ਤਨਖਾਹ। ਇਹ ਜਿਹੜੀ ਅਸਲ ਗੱਲ ਕਰਨ ਵਾਲੀ। ਤੁਹਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਵੀ ਸਕੂਲ ਠੇਕੇ 'ਤੇ ਦੇ ਛੜੇ ਨੇ। ਹੁਣ ਠੇਕਾ ਕੀ ਹੈ? ਤੁਸੀਂ ਘਰਾਂ ਦਾ ਵੀ ਠੇਕਾ ਦਿੰਦੇ ਹੋ, ਕਈ ਵਾਰੀ ਕੰਧ ਬਣਾਉਣੀ ਹੈ, ਘਰ ਬਣਾਉਣਾ, ਉਹ ਕਿਉਂ ਦਿੰਦੇ ਹੋ? ਵੀ ਜੇ ਦਿਹਾੜੀ 'ਤੇ ਰੱਖਿਆ ਤਾਂ ਬੰਦੇ ਨੇ ਕੰਮ ਥੋੜ੍ਹਾ ਕਰਨਾ, ਦਿਹਾੜੀਆਂ ਬਹੁਤੀਆਂ ਪਾ ਦੇਣੀਆਂ ਨੇ, ਉਹਨੂੰ ਠੇਕੇ 'ਤੇ ਦੇ ਦਿਓ ਤਾਂ ਕਿ ਉਹ ਆਪੇ ਹੀ ਆਪਣੇ ਪੈਸੇ ਬਚਾਏ ਅਤੇ ਤੁਹਾਡਾ ਕੰਮ ਜਿਹੜਾ ਉਹ ਸਸਤੇ ਪੈਸਿਆਂ ਦੇ ਵਿੱਚ ਹੋ ਜਾਏ। ਇਸ ਤਰ੍ਹਾਂ ਹੀ ਹੈ ਨਾ। ਹੁਣ ਜਦੋਂ ਸਕੂਲ ਤੁਸੀਂ ਠੇਕੇ 'ਤੇ ਦਿੰਦੇ ਹੋ ਤਾਂ ਸਰਕਾਰੀ ਸਕੂਲ ਦੇ ਵਿੱਚ ਤਾਂ ਮਾਸਟਰਾਂ ਨੂੰ ਤਨਖਾਹ ਲੱਭਦੀ ਸੀ, ਉਹ ਬੱਚਿਆਂ ਨੂੰ ਪੜ੍ਹਾਈ ਆਉਂਦੇ ਸਨ, ਜੋ ਵੀ ਚਲੋ ਜਿਹੋ ਜਿਹਾ ਵੀ ਸੀ। ਹੁਣ ਜਾਂ ਤਾਂ ਉਹਨੂੰ ਉਸ ਤੋਂ ਬਿਹਤਰ ਕਰੋ। ਇਹ ਬਿਹਤਰ ਕਰਨ ਦੀ ਬਜਾਏ ਕੀ ਕਰ ਰਹੇ ਨੇ, ਇਹ ਸਕੂਲਾਂ ਨੂੰ ਠੇਕੇ 'ਤੇ ਦੇ ਰਹੇ ਨੇ। ਉਹਦਾ ਨੁਕਸਾਨ ਕੀ ਹੋ ਰਿਹਾ? ਜਿਹੜਾ ਠੇਕੇਦਾਰ ਠੇਕੇ 'ਤੇ ਸਕੂਲ ਨੂੰ ਲੈ ਰਿਹਾ ਹੈ, ਉਹਦਾ ਮਕਸਦ ਹਰ ਸੂਰਤ ਆਪਣੀ ਜੇਬ ਦੇ ਵਿੱਚ ਬਹੁਤੇ ਪੈਸੇ ਬਚਾਉਣਾ ਹੈ। ਉਹਨੂੰ ਅਗਰ ਸਰਕਾਰ ਕਹਿੰਦੀ ਹੈ ਵੀ ਇਹ 100 ਰੁਪਈਆ ਲੈ ਲਾ ਇਹਦੇ ਸਕੂਲ ਚਲਾ, ਅਤੇ ਉਹਦਾ ਦਿਲ ਇਹ ਹੈ ਵੀ ਬਸ 99 ਰੁਪਈਏ ਜੇਬ 'ਚ ਪਾ ਲਾਂ ਅਤੇ 1 ਰੁਪਈਆ ਸਕੂਲ 'ਤੇ ਲਾਵਾਂ। ਹੁਣ ਮੁਸੀਬਤ ਇਹ ਬਣੀ ਹੈ ਕਿ ਸਕੂਲਾਂ ਦੇ ਵਿੱਚ 7-7, 8-8 ਹਜ਼ਾਰ ਰੁਪਈਆ ਟੀਚਰਾਂ ਨੂੰ ਤਨਖਾਹ ਮਿਲ ਰਹੀ ਸੀ, ਕਈ ਜਗ੍ਹਾ 'ਤੇ 15,000 ਮਿਲ ਰਹੀ ਸੀ, ਲੇਕਿਨ ਸਰਕਾਰ ਪਿੱਛੋਂ 40,000 ਤਨਖਾਹ ਦਿੰਦੀ ਕਮ ਅਜ਼ ਕਮ। ਹੁਣ ਇਹ ਹੀ ਕੰਮ ਮਹਿਕਮਾ ਹੈਲਥ ਦੇ ਵਿੱਚ ਵੀ ਹੋ ਗਿਆ। ਉੱਥੇ ਵੀ ਮਹਿਕਮਾ ਹੈਲਥ ਦੇ ਵਿੱਚ ਵੀ ਜਿਹੜੇ ਮੁਲਾਜ਼ਮੀਨ ਨੇ ਉਹਨਾਂ ਨੂੰ 15,000 ਜਾਂ ਉਸ ਤੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ, ਲੇਕਿਨ ਜਿਹੜਾ ਠੇਕੇਦਾਰ ਬਾਜੀ ਨੇ ਵਿੱਚ ਰੱਖਿਆ ਹੈ ਉਹਨੂੰ ਸਰਕਾਰ 40,000 ਰੁਪਈਆ ਤਨਖਾਹ ਦੇ ਰਹੀ ਹੈ। ਮਤਲਬ ਕਿ ਲੋਕਾਂ ਨੂੰ ਵੈਸੇ ਤਾਂ ਲੁੱਟ ਹੀ ਰਹੇ ਸਨ, ਹੁਣ ਲੋਕਾਂ ਦੀਆਂ ਤਨਖਾਹਾਂ ਵੀ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ ਨੇ। ਮਤਲਬ ਤਨਖਾਹਾਂ ਦੇ ਵਿੱਚੋਂ ਵੀ ਦਬਾ ਕੇ ਆਪਣਾ ਹਿੱਸਾ ਜਿਹੜਾ ਇਹਨਾਂ ਨੇ ਲੈਣਾ ਸ਼ੁਰੂ ਕਰ ਦਿੱਤਾ ਹੈ। ਅੱਗੇ ਤੁਰਦੇ, ਇਹ ਗੱਲ ਤਾਂ ਹੋ ਗਈ। ਕਮ ਅਜ਼ ਕਮ ਜਿਹੜੇ ਵਜ਼ੀਰ ਸਿਹਤ ਨੇ ਖਵਾਜਾ ਇਮਰਾਨ ਨਜ਼ੀਰ ਸਾਹਿਬ, ਇਹ ਖਵਾਜਾ ਸਾਦ ਰਫੀਕ ਸਾਹਿਬ ਦੇ ਭਰਾ ਨੇ ਮਾਸ਼ਾਅੱਲਾ। ਇਹ ਜਿਹੜੇ ਇਮਰਾਨ ਨਜ਼ੀਰ ਸਾਹਿਬ ਨੇ, ਇਹਨਾਂ ਨੇ ਕਮ ਅਜ਼ ਕਮ ਉਹ ਜਿਹੜੇ ਵਜ਼ੀਰ ਤਾਲੀਮ ਨੇ, ਇੱਕ ਵਿਚਾਰੇ, ਮੇਰਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਨਹੀਂ ਕਿਉਂ ਭੋਲਾ ਰਿਕਾਰਡ ਕਹਿੰਦੇ ਨੇ, ਮੈਨੂੰ ਨਹੀਂ ਇਸ ਗੱਲ ਦੀ ਸਮਝ ਕਿ ਕੀ ਵਜ੍ਹਾ ਉਹਨਾਂ ਨੂੰ ਭੋਲਾ ਰਿਕਾਰਡ ਕਿਉਂ ਕਿਹਾ ਜਾਂਦਾ ਹੈ। ਬਹਰਹਾਲ ਉਹ ਜਿਹੜੇ ਭੋਲਾ ਰਿਕਾਰਡ ਨਾਮੀ ਜਿਹੜੇ ਆਪਣਾ ਕੀ ਕਹਿੰਦੇ ਨੇ ਵਜ਼ੀਰ ਤਾਲੀਮ ਨੇ, ਉਹਨਾਂ ਤਰ੍ਹਾਂ ਕਮ ਅਜ਼ ਕਮ ਇਹਨਾਂ ਨੇ ਇਹ ਨਹੀਂ ਕਿਹਾ ਵੀ 15,000 ਵਾਲਾ ਜਿਹੜਾ ਬੰਦਾ ਹੈ ਉਹ 40,000 ਵਾਲੇ ਬੰਦੇ ਤੋਂ ਬਹੁਤਾ ਅੱਛਾ ਕੰਮ ਕਰਦਾ ਹੈ, ਇਸ ਲਈ ਅਸੀਂ 15,000 ਵਾਲੇ ਰੱਖੇ ਨੇ। ਇਹਨਾਂ ਨੇ ਕਮ ਅਜ਼ ਕਮ ਇਹ ਦੱਸਿਆ ਵੀ ਤਨਖਾਹ ਘੱਟ ਹੈ ਅਤੇ ਇਹ ਤਨਖਾਹ ਘੱਟ ਨਹੀਂ ਹੋਣੀ ਚਾਹੀਦੀ, ਲੇਕਿਨ ਦੇ ਰਹੇ ਨੇ ਕਿਉਂਕਿ ਠੇਕੇਦਾਰ ਵਿੱਚੋਂ ਮਾਲ ਪਾਣੀ ਖਾਈ ਜਾ ਰਿਹਾ। ਅੱਗੇ ਚੱਲਨੇ ਜੀ। ਅਗਲੀ ਅਖੀਰੀ ਕਰ ਦਿੱਤੀ ਹੈ, ਨਵਾਏ ਵਕਤ ਦੀ ਖਬਰ ਹੈ। ਵਜ਼ੀਰ ਆਲਾ ਸਾਹਿਬਾ ਨੇ ਕਿਹਾ ਹੈ ਵੀ ਵਜ਼ੀਰ ਤਾਲੀਮ ਜਿਹੜਾ ਉਹ ਹਰ ਹਫ਼ਤੇ ਸਕੂਲ ਦੇ ਵਿੱਚ ਇੱਕ ਕਲਾਸ ਲਵੇ। ਮੈਂ ਕਿਹਾ ਜੀ ਮੈਂ ਤਬਾਹੀ ਕਰ ਦਿੱਤੀ ਹੈ।
ਇਹ ਜਿਹੜੇ ਵਜ਼ੀਰੇ ਤਾਲੀਮ ਸਾਹਿਬ ਨੇ, ਇਹਨਾਂ ਦਾ ਇਲਮ ਕਿੰਨਾ ਕੁ ਚੰਗਾ ਹੈ, ਇਹਨਾਂ ਨੇ ਕਿੰਨੀ ਕੁ ਜਿਹੜੀ ਹੈ ਉਹ ਕਲਾਸ ਲੈ ਲੈਣੀ ਹੈ, ਉਹ ਹੈ ਜ਼ਰਾ ਇੱਕ ਸੁਣੋ। ਇਹਨਾਂ ਨੂੰ ਨਾ ਪਾਕਿਸਤਾਨ ਦੇ ਕੌਮੀ ਪਰਿੰਦੇ ਦਾ ਨਾਂ ਦਾ ਪਤਾ ਹੈ, ਨਾ ਕਿਸੇ ਹੋਰ ਸ਼ਹਿਰ ਦਾ। ਜ਼ਰਾ ਸੁਣੋ ਇਹਨਾਂ ਦਾ ਨੌਲੇਜ ਕਿੰਨਾ ਕੁ ਹੈ। ਅਤੇ ਹੁਣ ਮਰੀਮ ਸਾਹਿਬਾ ਨੇ ਕਿਹਾ ਵੀ ਇਹ ਕੌਮ ਦੇ ਵਸੀਤਰ ਮਫਾਦ ਦੇ ਵਿੱਚ ਇਹ ਜਿਹੜੇ ਭੋਲਾ ਰਿਕਾਰਡ ਸਾਹਿਬ ਨੇ ਇਹ ਕਲਾਸ ਲੈਣ। ਤੁਸੀਂ ਮੇਰੀ ਗੱਲ ਸਮਝ ਰਹੇ ਹੋ ਕਿ ਨਹੀਂ? ਮਤਲਬ ਇਹ ਬੱਚਿਆਂ ਨੂੰ ਪੜ੍ਹਾਉਣ ਜਾ ਕੇ ਹੁਣ ਕਿਤੇ ਬਾਜੀ ਖੁਦ ਕਿਤੇ PhD ਦੇ ਸਟੂਡੈਂਟਾਂ ਨੂੰ ਨਾ ਪੜ੍ਹਾਉਣਾ ਸ਼ੁਰੂ ਕਰ ਦੇਣ। ਮਤਲਬ ਇਹ ਹੀ ਕਸਰ ਰਹਿ ਗਈ ਹੈ ਜਿਸ ਪਾਸੇ ਨੂੰ ਬਾਜੀ ਤੁਰ ਪਏ ਨੇ। ਸਾਡੀ ਤੇ ਸਮਝ ਤੋਂ ਬਾਹਰ ਹੈ ਵੀ ਇਹ ਇਸ ਆਵਾਮ ਦੇ ਕੋਲੋਂ ਬਦਲਾ ਕਿਹੜਾ ਲੈਣਾ ਚਾਹੁੰਦੇ ਨੇ। ਇਹ ਭੋਲਾ ਰਿਕਾਰਡ ਸਾਹਿਬ ਨੂੰ ਸੁਣੋ ਜ਼ਰਾ, ਇਹਨਾਂ ਦੀ ਕਾਬਲੀਅਤ ਜਿਹੜੀ ਵਜ਼ੀਰੇ ਤਾਲੀਮ ਜਿਨ੍ਹਾਂ ਨੂੰ ਲਾਇਆ, ਇਹਨਾਂ ਦੀ ਗੱਲਬਾਤ ਸੁਣ ਲਓ। ਹੋ ਗਿਆ ਸਾਡਾ ਪਰਿੰਦਾ ਕਿਹੜਾ ਹੈ ਨੈਸ਼ਨਲ ਬਰਡ ਈਗਲ ਨਹੀਂ, ਚਕੋਰ ਹੈ। ਚਕੋਰ। ਪਰ ਬਦਲਣ ਵਾਲਾ ਚਕੋਰ ਕਿਉਂ, ਇਹ ਮੈਨੂੰ ਨਹੀਂ ਪਤਾ। ਸਾਡਾ ਨੈਸ਼ਨਲ ਫੁੱਲ ਕਿਹੜਾ ਹੈ? ਰੋਜ਼, ਟਿਊਲਿਪ ਔਰ ਰੋਜ਼। ਕਿਹੜਾ? ਰੋਜ਼ ਜਾਂ ਰੋਜ਼ ਚੰਬੇਲੀ। ਚੰਬੇਲੀ। ਆਏ ਹਾਏ, ਇੱਕ ਨੰਬਰ ਗਿਆ। ਸੁਣ ਲਈ ਜੇ। ਹੁਣ ਇਹਨਾਂ ਨੂੰ ਬਾਜੀ ਕਹਿ ਰਹੇ ਨੇ ਕਿ ਸਕੂਲ ਜਾ ਕੇ ਬੱਚਿਆਂ ਨੂੰ ਪੜ੍ਹਾਓ। ਮੈਂ ਤੁਹਾਨੂੰ ਦੱਸਿਆ ਨਾ ਵੀ ਬਾਜੀ ਨੇ ਕਿਸੇ ਨੂੰ ਗੁੱਸਾ ਕਰ ਜਾਣਾ ਹੈ। ਬਾਜੀ ਜਿਹੜੀ 12 ਜਮਾਤ ਵੀ ਸਹੀ ਤਰੀਕੇ ਨਾਲ ਪਾਸ ਨਹੀਂ, ਅਤੇ ਬਾਜੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਸ ਦੇ ਇੰਟਰਵਿਊ ਕਰਦੇ ਨੇ। ਅਤੇ ਜਿੱਦਣ ਬਾਜੀ ਨੇ ਇਸ ਗੱਲ ਦੀ ਖੁਆਇਸ਼ ਦਾ ਇਜ਼ਹਾਰ ਕਰ ਦਿੱਤਾ ਵੀ ਮੈਂ ਜਾ ਕੇ PhD ਦੇ ਸਟੂਡੈਂਟਾਂ ਨੂੰ ਪੜ੍ਹਾਉਣਾ ਹੈ, ਅਤੇ ਕਿੰਨੇ ਡੱਕ ਲੈਣਾ ਬਾਜੀ ਨੂੰ। ਯਾਦ ਕਰੋ ਬਾਜੀ ਨੇ ਪਹਿਲਾਂ ਹੀ ਪੁਲਿਸ ਵਾਲੀ ਵੀ ਬਾਜੀ ਬਣੀ ਹੈ ਵਰਦੀ ਪਾ ਕੇ, ਬਾਜੀ ਸੁਥਰਾ ਪੰਜਾਬ ਵਾਲੀ ਵੀ ਬਣੀ ਹੈ, ਬਾਜੀ ਹਰ ਮਹਿਕਮਾ ਜਿੱਥੇ ਵੀ ਜਾਂਦੀ ਹੈ ਉਹਦੀ ਵਰਦੀ ਪਾ ਲੈਂਦੀ ਹੈ। ਹੁਣ ਮੈਨੂੰ ਖੌਫ ਇਹ ਹੈ ਕਿ ਬਾਜੀ ਨੇ ਕਿਸੇ ਦਿਨ ਪ੍ਰੋਫੈਸਰ ਵੀ ਬਣਨਾ ਹੈ। ਅੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਮਰਾਨ ਖਾਨ ਨੂੰ ਕੌਣ ਵੋਟ ਦੇਵੇਗਾ। ਅੱਛਾ, ਇਹ ਜ਼ਰਾ ਖਬਰ ਆਖਰ 'ਤੇ ਰੱਖ ਲਈਏ, ਇਹ ਤੁਹਾਨੂੰ ਆਖਰ 'ਤੇ ਦੱਸਾਂਗੇ। ਜਦੋਂ ਇਹ ਖਬਰ ਆਏਗੀ ਨਾ, ਉਦੋਂ ਮਿਹਰਬਾਨੀ ਕਰਕੇ ਤੁਸੀਂ ਅਗਰ ਬੱਚੇ ਲਾਗੇ ਹੋਏ ਜਾਂ ਕੋਈ ਫੈਮਿਲੀ 'ਚ ਬੈਠੇ ਹੋਏ ਤਾਂ ਫਿਰ ਇਹ ਆਖਰੀ ਹਿੱਸਾ ਜਿਹੜਾ ਉਹ ਨਾ ਵੇਖਿਓ। ਇਹ ਆਖਰੀ ਅਸੀਂ ਖਬਰ ਕਰਾਂਗੇ ਤੁਹਾਡੇ ਸਾਹਮਣੇ, ਦੱਸ ਦਿਆਂਗੇ ਪਹਿਲਾਂ। ਇਹ ਆਖਰੀ ਹਿੱਸਾ ਜਿਹੜਾ ਨਾ ਉਹ ਉਸ ਵੇਲੇ ਨਾ ਵੇਖਿਓ, ਲੇਕਿਨ ਇਕੱਲੇ ਬੈਠੇ ਹੋ ਤਾਂ ਜ਼ਰੂਰ ਵੇਖ ਲਿਓ। ਇਸ ਖਬਰ ਨੂੰ ਅੱਗੇ ਚੱਲ ਕੇ ਜ਼ਰਾ ਕਵਰ ਕਰਨੇ, ਲੇਕਿਨ ਪਹਿਲਾਂ ਜ਼ਰਾ ਬਤੌਰ ਰੁਕਨ ਕੌਮੀ ਅਸੈਂਬਲੀ ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਸਾਡੀ ਮੁਰਾਦ ਬਹੁਤ ਘੱਟ ਨੇ। ਨਾ ਸਾਨੂੰ ਪੈਨਸ਼ਨ ਮਿਲਦੀ ਹੈ, ਨਾ ਸਾਨੂੰ ਪਲਾਟ ਮਿਲਦੇ ਨੇ, ਨਾ ਸਾਨੂੰ ਇਸਤਸਨਾ ਮਿਲਦਾ, ਨਾ ਸਟਾਫ ਅਤੇ ਨਾ ਹੀ ਦਫ਼ਤਰ। ਸ਼ਮਾਇਲਾ ਰਾਣਾ ਸਾਹਿਬਾ, ਇਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗਾ ਸੀ ਸ਼ਮਾਇਲਾ ਰਾਣਾ ਸਾਹਿਬਾ 'ਤੇ। ਵੀਡੀਓ ਵੀ ਫੁਟੇਜ ਆਈ ਸੀ ਜਿੱਥੇ ਇਹਨਾਂ ਨੇ ਕਿਸੇ ਦੇ ਕ੍ਰੈਡਿਟ ਕਾਰਡ ਦੇ ਉੱਤੇ ਚੋਰੀ ਕਰਕੇ ਸ਼ਾਪਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਇਲਜ਼ਾਮਾਤ ਲੱਗੇ ਸਨ। ਉਹਨਾਂ ਨੂੰ ਹੁਣ ਨੂਨ ਲੀਗ ਵਾਲਿਆਂ ਨੇ ਬਣਾ ਦਿੱਤਾ MNA। ਬਣਦਾ ਤਾਂ ਸੀ, ਜਿਹੜਾ ਉਹਨਾਂ 'ਤੇ ਇਲਜ਼ਾਮ ਲੱਗਾ ਸੀ ਜਾਂ CCTV ਫੁਟੇਜ ਆਈ ਸੀ, ਉਸ ਤੋਂ ਬਾਅਦ ਤੇ ਉਹਨਾਂ ਨੂੰ ਵਜ਼ੀਰ ਆਲਾ ਬਣਾ ਦੇਣਾ ਚਾਹੀਦਾ ਸੀ। ਉਹਨਾਂ ਨੂੰ MNA ਇਕੱਲਾ ਕਿਉਂ ਬਣਾ ਦਿੱਤਾ? ਬਹਰਲ ਉਹ ਹੁਣ ਕਹਿੰਦੇ ਨੇ ਵੀ ਸਾਡੀ ਤਾਂ ਕੋਈ ਮੁਰਾਦ ਹੀ ਨਹੀਂ ਹੈਗੇ। ਨਾ ਪੈਨਸ਼ਨ ਹੈ, ਨਾ ਪਲਾਟ ਨੇ, ਨਾ ਇਸਤਸਨਾ ਹੈ, ਨਾ ਸਟਾਫ ਹੈ, ਨਾ ਦਫ਼ਤਰ ਹੈ। ਇਹ ਕਹਿਣ ਦਾ ਮਤਲਬ ਇਹ ਹੈ ਕਿ ਬਲੂ ਪਾਸਪੋਰਟਾਂ ਵਾਲੀ ਗੱਲ ਤੇ ਤੁਰ ਪਈ ਹੈ। ਇਹ ਹੁਣ ਮੈਨੂੰ ਲੱਗਦਾ ਵੀ ਇਹ ਵੀ ਸਭ ਕੁਝ ਇਹਨਾਂ ਨੇ ਮੰਗਣਾ ਹੈ। ਜਦੋਂ ਚੌਧਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਹਕੂਮਤ ਸੁੱਟੀ ਹੈ ਤਾਂ ਉਸ ਤੋਂ ਬਾਅਦ ਸਾਰਿਆਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਹੁਣ ਚੌਧਰੀ ਸਾਹਿਬ ਹੋ ਗਏ ਨੇ ਆਵਾਮ 'ਚ ਬਦਨਾਮ। ਆਵਾਮ ਮਾੜਾ ਚੰਗਾ ਪਹਿਲਾਂ ਤਾਂ ਦੂਜੇ ਲੋਕਾਂ ਨੂੰ ਕਹਿੰਦੀ ਸੀ, ਹੁਣ ਆਵਾਮ ਵੀ ਸਿੱਧੀ ਚੌਧਰੀ ਨੂੰ ਭੈੜਾ ਕਹਿਣਾ ਸ਼ੁਰੂ ਹੋ ਗਈ ਹੈ। ਇਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਚੌਧਰੀ ਫਸ ਗਿਆ, ਹੁਣ ਇਸ ਵੇਲੇ ਲੁੱਟ ਲਓ ਜੋ ਕੁਛ ਲੁੱਟਿਆ ਜਾਂਦਾ ਹੈ। ਇਹ ਹੁਣ ਸਾਰੇ ਚੌਧਰੀ ਨੂੰ ਉਹ ਕੁਛ ਮਤਲਬ ਗੰਦਾ ਚੌਧਰੀ ਨੂੰ ਕਰ ਰਹੇ ਨੇ ਅਤੇ ਫਾਇਦੇ ਆਪ ਚੁੱਕ ਰਹੇ ਨੇ। ਹੁਣ ਸ਼ਮਾਇਲਾ ਰਾਣਾ ਸਾਹਿਬਾ ਕਹਿੰਦੀਆਂ ਨੇ ਵੀ ਸਾਨੂੰ ਪੈਨਸ਼ਨ ਵੀ ਦਿਓ, ਪਲਾਟ ਵੀ ਦਿਓ, ਸਾਡੇ ਪੱਲੇ ਤੇ ਹੈ ਹੀ ਕੁਛ ਨਹੀਂ, ਸਾਨੂੰ ਕੋਈ ਬੰਦਾ ਕੋਈ ਸ਼ੈ ਜਿਹੜੀ ਉਹ ਨਹੀਂ ਦੇ ਰਿਹਾ। ਅੱਗੇ ਤੁਰ ਪਾਓ ਜੀ। ਮਾਜ਼ੀ ਦੇ ਕੁਛ ਬਿਆਨਾਤ ਨੇ, ਜਿਸ ਤਰ੍ਹਾਂ ਕਿ ਫੀਲਡ ਮਾਰਸ਼ਲ ਸਾਹਿਬ ਨੇ ਕਿਹਾ ਸੀ ਕਿ ਮਈਸ਼ਤ ਜਿਹੜੀ ਹੈ ਉਹ 1 ਸਾਲ 'ਚ ਠੀਕ ਹੋ ਜਾਣੀ, ਮਾਯੂਸੀ ਦੀਆਂ ਗੱਲਾਂ ਨਾ ਕਰੋ। ਯਾਦ ਹੋਏਗਾ ਤੁਹਾਨੂੰ। ਲੇਕਿਨ ਹੁਣ ਇਸ ਵੇਲੇ ਜਿਹੜੀ ਸੂਰਤ ਹਾਲ ਉਹ ਤੁਹਾਡੇ ਸਾਹਮਣੇ। ਸਾਲ ਕੀ ਫੀਲਡ ਮਾਰਸ਼ਲ ਨੂੰ 4 ਸਾਲ ਹੋ ਗਏ ਨੇ, ਅਤੇ ਉਹਨਾਂ 4 ਸਾਲਾਂ ਦੇ ਵਿੱਚ ਤੁਸੀਂ ਆਪੇ ਵੇਖ ਲਓ ਕਿ ਇਸ ਵੇਲੇ ਕਿਆ ਕੋਈ ਚੀਜ਼ ਬਦਲੀ ਹੈ, ਕਿਆ ਕਿਸੇ ਚੀਜ਼ ਦੇ ਵਿੱਚ ਵੀ ਕੋਈ ਇੰਪਰੂਵਮੈਂਟ ਆਈ ਹੈ? ਜਵਾਬ ਤੁਹਾਡੇ ਕੋਲ ਇਹੀ ਹੈ ਵੀ ਕਿਸੇ ਸ਼ੈ ਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਆਈ, ਬਲਕਿ ਜੋ ਪਹਿਲਾਂ ਚੱਲਣ ਡਿਆ ਸੀ ਮਾਮਲਾਤ ਉਸ ਤੋਂ ਵੀ ਭੈੜੇ ਹੋ ਗਏ ਨੇ। ਅੱਛਾ ਜੀ, ਫੌਜ ਨੂੰ ਮੈਂ ਕਹਿੰਦਾ ਵੀ ਆਇੰਦਾ ਇੰਤਖਾਬਾਤ ਦੇ ਵਿੱਚ ਹਿੱਸਾ ਲੈ ਲਓ। ਹਿੱਸਾ ਲੈ ਕੇ ਮੈਦਾਨ 'ਚ ਆਓ ਅਤੇ ਪਤਾ ਲੱਗ ਜੇ ਵੀ ਕਿਸ ਭਾਅ ਵਿਕਦੀ ਹੈ, ਤੁਹਾਨੂੰ ਕਿੰਨੇ ਬੰਦੇ ਵੋਟ ਦਿੰਦੇ ਨੇ। ਅਗਰ ਤੁਹਾਨੂੰ ਵੋਟ ਦੇਣ ਤਾਂ ਤੁਸੀਂ ਹਕੂਮਤ ਕਰ ਲਓ। ਇਹ ਫਜ਼ਲ ਰਹਿਮਾਨ ਸਾਹਿਬ ਨੇ ਗੱਲ ਕੀਤੀ ਹੈ, ਅਤੇ ਉਹਨਾਂ ਨੇ ਇੱਕ ਹੋਰ ਵੀ ਤੱਤੀ ਗੱਲ ਕੀਤੀ ਜਿਹੜੀ ਅਸੀਂ ਕੱਲ੍ਹ ਆਪਣੇ ਉਰਦੂ ਵੀਲੌਗ ਸੁਣਵਾਈ, ਅਤੇ ਉਹਦੇ 'ਤੇ ਇਸ ਵੇਲੇ ਬੜਾ ਖੌਰੂ ਪਿਆ, ਮਤਲਬ ਬੜੀ ਖੱਪ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ। ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਸਾਡੇ ਫੌਜੀ ਅਹਿਲਕਾਰ ਔਰ ਅਫਸਰਾਨ ਨੇ, ਇਹਨਾਂ ਨੇ ਵਰਦੀ ਪਾਈ ਹੈ, ਪੇਟੀ ਪਾਈ ਹੈ, ਮਤਲਬ ਜਿਹੜੀ ਬੈਲਟ ਹੈ ਜਾਂ ਵਰਦੀ ਹੈ ਫੌਜ ਦੀ,
ਉਹ ਇਹਨਾਂ ਨੇ ਆਪਣੀ ਮਰਜ਼ੀ ਨਾਲ ਪਾਈ, ਇਹਨਾਂ ਨੂੰ ਤਨਖਾਹ ਲੱਭਦੀ ਹੈ। ਤੇ ਅਗਰ ਇਹ ਸ਼ਹੀਦ ਹੁੰਦੇ ਨੇ ਤੇ ਸਾਡੇ ਤੇ ਇਸ ਗੱਲ ਦਾ ਅਹਿਸਾਨ ਨਾ ਕਰੋ, ਇਹ ਫਜ਼ਲ ਰਹਿਮਾਨ ਸਾਹਿਬ ਨੇ ਕਿਹਾ। ਉਹਨਾਂ ਨੇ ਨਾਲ ਨਾਲ ਕਿਹਾ ਵੀ ਹੁਣ ਜਰਨੈਲ ਇਹ ਚਾਹੁੰਦੇ ਨੇ ਵੀ ਲਸ਼ਕਰ ਅਸੀਂ ਬਣਾਈਏ, ਮਤਲਬ ਕਬਾਇਲੀ ਅਮਾਇਦੀਨ, ਫਜ਼ਲ ਰਹਿਮਾਨ ਸਾਹਿਬ ਔਰ ਆਮ ਜਿਹੜੇ ਸਿਵੀਲੀਅਨ ਲੋਕ ਨੇ ਉਹ ਲਸ਼ਕਰ ਬਣਾਉਣ ਤੇ ਜਾ ਕੇ ਲੜਨ ਕਿਹਦੇ ਨਾਲ? ਦਹਿਸ਼ਤਗਰਦਾਂ ਦੇ ਨਾਲ। ਉਹਨਾਂ ਨੇ ਕਿਹਾ ਤਨਖਾਹ ਤੁਸੀਂ ਲੈਂਦੇ ਹੋ, ਅਸੀਂ ਤੇ ਤਨਖਾਹ ਨਹੀਂ ਲੈਂਦੇ, ਅਸੀਂ ਨਾ ਕੋਈ ਵਰਦੀ ਪਾਈ ਹੈ ਨਾ ਯੂਨੀਫਾਰਮ ਪਾਇਆ, ਅਸੀਂ ਜਾ ਕੇ ਕਿਉਂ ਲੜੀਏ? ਇਸ ਲਈ ਉਹਨਾਂ ਨੇ ਸਾਦਾ ਗੱਲ ਇਹ ਕਹੀ ਵੀ ਅਸੀਂ ਨਹੀਂ ਲੜਨਾ, ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਇਹ ਉਹਨਾਂ ਨੇ ਹੁਣ ਗੱਲ ਤੇ ਕਹਿ ਦਿੱਤੀ, ਲੇਕਿਨ ਸੋਸ਼ਲ ਮੀਡੀਆ ਤੇ ਖੌਰੂ ਪੈ ਗਿਆ ਵੀ ਇਹ ਗੱਲ ਤੁਸੀਂ ਕਿਸ ਤਰ੍ਹਾਂ ਕਹਿ ਦਿੱਤੀ ਕਿ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ, ਕਦੇ ਕੋਈ ਤਨਖਾਹ ਦੇ ਉੱਤੇ ਵੀ ਸ਼ਹੀਦ ਹੁੰਦਾ ਹੈ। ਮਤਲਬ ਕਿ ਇਸ ਵੇਲੇ ਫਜ਼ਲ ਰਹਿਮਾਨ ਸਾਹਿਬ ਦੇ ਖਿਲਾਫ ਵੀ ਜਰਨੈਲੀ ਟਾਊਟ ਸਾਰੇ ਜਿਹੜੇ ਨੇ ਉਹ ਜੋੜ ਦਿੱਤੇ ਨੇ। ਹੁਣ ਫਜ਼ਲ ਰਹਿਮਾਨ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਵੀ ਉਹ ਸ਼ਹੀਦ ਇਸ ਲਈ ਹੁੰਦੇ ਨੇ ਕਿ ਉਹਨਾਂ ਨੂੰ ਤਨਖਾਹ ਮਿਲਦੀ ਹੈ, ਨਹੀਂ। ਜ਼ਾਹਿਰ ਹੈ ਜਦੋਂ ਤੁਸੀਂ ਕੋਈ ਵੀ ਪ੍ਰੋਫੈਸ਼ਨ ਵੀ ਤੁਸੀਂ ਉਹਨੂੰ ਚੂਜ਼ ਕਰਦੇ ਹੋ, ਪੁਲਿਸ ਦੇ ਵਿੱਚ ਜਾਂਦੇ ਹੋ, ਤੁਸੀਂ ਵਾਪਡਾ ਦੇ ਵਿੱਚ ਜਾਂਦੇ ਹੋ, ਉਸ ਉੱਥੋਂ ਦਾ ਕੰਮ ਕਰਦੇ ਹੋਏ ਤੁਹਾਡੀ ਜ਼ਿੰਦਗੀ ਜਾਣ ਦੇ ਚਾਂਸ ਤੇ ਹੁੰਦੇ ਨੇ। ਵਾਪਡਾ ਵਾਲੇ ਜਦੋਂ ਖੰਭਿਆਂ ਦੇ ਉੱਤੇ ਚੜ੍ਹ ਕੇ ਬਿਜਲੀ ਦੀ ਮੁਰੰਮਤ ਕਰਦੇ ਨੇ ਤੇ ਕੀ ਉਹ ਤਨਖਾਹ ਵਾਸਤੇ ਮਰਦੇ ਨੇ ਜਾਂ ਸ਼ਹੀਦ ਹੁੰਦੇ ਨੇ? ਜ਼ਾਹਿਰ ਹੈ ਨਹੀਂ, ਉਹ ਵੀ ਆਪਣੇ ਫਰਾਇਜ਼ ਪੂਰੇ ਕਰ ਰਹੇ ਹੁੰਦੇ ਨੇ। ਬਿਜਲੀ ਲੱਗਦੀ ਹੈ ਤੇ ਵਿਚਾਰੇ ਮਾਰੇ ਜਾਂਦੇ ਨੇ। ਇਸੇ ਤਰੀਕੇ ਨਾਲ ਮਿਲਟਰੀ ਦੇ ਵਿੱਚ ਵੀ ਹੈ। ਲੇਕਿਨ ਲੋਕਾਂ ਨੂੰ ਫਜ਼ਲ ਰਹਿਮਾਨ ਸਾਹਿਬ ਦੀ ਗੱਲ ਇੰਨੀ ਕੁ ਬੁਰੀ ਲੱਗੀ ਹੈ ਕਿ ਫਜ਼ਲ ਰਹਿਮਾਨ ਸਾਹਿਬ ਦੇ ਉੱਤੇ ਚੰਗੀ, ਮੈਂ ਕਹਿੰਦਾ ਠੋਕ ਕੇ ਜਿਹੜੀ ਹੈ ਉਹ ਚੜ੍ਹਾਈ ਕਰ ਦਿੱਤੀ ਹੈ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਇਹ ਬੜੀ ਕੋਈ ਗੈਰ ਜ਼ਿੰਮੇਦਾਰਾਨਾ ਗੱਲ ਕਹਿ ਦਿੱਤੀ ਹੈ ਔਰ ਫਜ਼ਲ ਰਹਿਮਾਨ ਸਾਹਿਬ ਦੀ ਠੁਕਾਈ ਹੋਣੀ ਚਾਹੀਦੀ, ਮਤਲਬ ਕਿ ਉਹਨਾਂ ਦੇ ਉੱਤੇ ਬਹੁਤ ਸਾਰੀ ਤਨਕੀਦ ਹੋਣੀ ਚਾਹੀਦੀ ਹੈ। ਅਗਰ ਨਾ ਕੀਤੀ ਤਾਂ ਮਾਮਲਾ ਜਿਹੜਾ ਉਹ ਖਤਮ ਹੋ ਜਾਏਗਾ। ਅੱਛਾ ਜੀ, ਅੱਗੋਂ ਸੁਣੋ। ਮੈਨੂੰ ਜਿਹੜਾ ਤੁਰਕਿਸ਼ ਡਰਾਮਾ ਅਰਤੁਗਰਲ ਸੀ ਉਹ ਬੜਾ ਪਸੰਦ ਆਇਆ। ਉਹਦੀਆਂ 500 ਇਕਸਾਸ ਸੀ, ਮੈਂ 2 ਦਫਾ ਵੇਖੀਆਂ, ਮਤਲਬ 500 ਕਿਸ਼ਤਾਂ 2 ਦਫਾ ਦੇਖੀਆਂ, ਮਤਲਬ ਕਿ 1000 ਕਿਸ਼ਤ ਜਿਹੜੀ ਉਹ ਵੇਖੀ। ਮੇਰੇ ਇੱਕ ਦੋਸਤ ਨੇ ਮੈਨੂੰ ਕਿਹਾ ਕਿ ਤੂੰ ਖੁਦ ਇੱਕ ਬਹੁਤ ਵੱਡਾ ਵਾਰੀਅਰ ਹੈ, ਜੰਗਜੂ ਹੈ, ਤੈਨੂੰ ਇਹ ਦੇਖਣਾ ਚਾਹੀਦਾ ਹੈ। ਮੈਂ ਤਾਰੀਖ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਕਿ ਮੁਸਲਮਾਨਾਂ ਦੇ ਉੱਤੇ ਜ਼ਵਾਲ ਦੀ ਵਜ੍ਹਾ ਕੀ ਬਣੀ ਹੈ। ਇਹ ਆਬਦ ਸ਼ੇਰ ਅਲੀ ਸਾਹਿਬ ਦੀਆਂ ਗੱਲਾਂ ਨੇ। ਮੈਂ ਕਿਹਾ ਮਰ ਗਏ। ਮੈਂ ਕਿਹਾ ਇੱਕ ਵਾਰੀ ਮੇਰਾ ਮਤਲਬ ਬਸ ਨਹੀਂ ਕਰਵਾਤੀ ਆਬਦ ਸ਼ੇਰ ਅਲੀ ਸਾਹਿਬ ਨੇ। ਇਹਨਾਂ ਨੇ ਗੱਲ ਕੀਤੀ ਕੀ ਹੈ, ਸੁਣੋ ਜ਼ਰਾ, ਸੁਣ ਲਈ ਜੇ। ਹੁਣ ਆਬਦ ਸ਼ੇਰ ਅਲੀ, ਤੁਸੀਂ ਇਹ ਵੇਖ ਲਓ ਵੀ ਜ਼ਮਾਨਾ ਕਿੱਥੇ ਆ ਗਿਆ ਵੀ ਉਹ ਵੀ ਗੌਰ ਕਰਨਾ ਸ਼ੁਰੂ ਹੋ ਗਏ ਨੇ ਵੀ ਮੁਸਲਮਾਨਾਂ 'ਤੇ ਜ਼ਵਾਲ ਕਿਉਂ ਆਇਆ। ਇਹਨਾਂ ਦੀ ਮਿਹਨਤ ਕਰੋ, ਤੁਸੀਂ ਜ਼ੇਨ ਦੇ ਉੱਤੇ ਐਡਾ ਜ਼ੋਰ ਨਾ ਦਿਆ ਕਰੋ। ਤੁਸੀਂ ਆਪਣਾ ਗਾਲਾਂ ਗੂਲਾਂ ਲੋਕਾਂ ਨੂੰ ਕੱਢਦੇ ਹੋ, ਉਹ ਕੰਮ ਕਰਿਆ ਕਰੋ। ਇਹ ਤੁਸੀਂ ਇੰਨਾ ਜ਼ੇਨ ਦੇ ਉੱਤੇ ਦਬਾਓ ਦਿਓਗੇ ਔਰ ਹਿਸਟਰੀ ਪੜ੍ਹਨ ਤੁਰ ਪਾਓਗੇ ਤੇ ਫਿਰ ਤੇ ਅੱਲਾ ਖੈਰ ਹੀ ਕਰੇਗਾ। ਤੇ ਉਹ ਆਂਦੇ ਨੇ ਵੀ ਮੈਨੂੰ ਮੇਰੇ ਦੋਸਤ ਨੇ ਕਿਹਾ ਸੀ ਵੀ ਤੂੰ ਵੀ ਬੜਾ ਵੱਡਾ ਵਾਰੀਅਰ ਹੈ, ਮਤਲਬ ਉਹ ਆਪਣੇ ਆਪ ਨੂੰ ਅਰਤੁਗਰਲ ਵੀ ਕਹਿ ਰਹੇ ਨੇ। ਅੱਲਾ ਹੀ ਖੈਰ ਹੈ। ਬਸ ਹੁਣ ਅਗਰ ਕਿਸੇ ਬੰਦੇ ਦੀ ਖੁਆਇਸ਼ ਹੋਵੇ ਵੀ ਉਹਨੇ ਆਪਣੇ ਆਪ ਨੂੰ ਐਡਾ ਵੱਡਾ ਕੋਈ ਹੀਰੋ ਕਹਿਣਾ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਡੱਕ ਸਕਦੇ ਹਾਂ। ਅੱਛਾ ਜੀ, ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਤੁਹਾਡੇ ਸਾਹਮਣੇ ਖਬਰ ਰੱਖਾਂਗੇ, ਲੇਕਿਨ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਅਗਰ ਫੈਮਿਲੀ ਨਾਲ ਬੈਠੇ ਹੋ, ਬੱਚਿਆਂ ਨਾਲ ਬੈਠੇ ਹੋ ਤਾਂ ਫਿਰ ਇਹ ਖਬਰ ਇੱਥੋਂ ਗਾਂ ਨਾ ਵੇਖੋ। ਅਗਰ ਨਹੀਂ ਬੈਠੇ ਤਾਂ ਫਿਰ ਵੇਖ ਲਓ, ਇਕੱਲੇ ਬੈਠੇ ਹੋ। ਪਹਿਲਾ ਹਿੱਸਾ ਇਹਦਾ ਜਿਹੜਾ ਹੈ ਉਹ ਤਾਂ ਤੁਸੀਂ ਵੇਖ ਸਕਦੇ ਹੋ। ਦੂਸਰਾ ਹਿੱਸਾ ਜ਼ਰਾ ਥੋੜ੍ਹਾ ਜਿਹਾ ਖਤਰਨਾਕ ਹੈ। ਪਹਿਲਾ ਹਿੱਸਾ ਜਿਹੜਾ ਹੈ, ਇਮਰਾਨ ਖਾਨ ਨੂੰ ਕੌਣ ਵੋਟ ਦੇਵੇਗਾ? ਇਮਰਾਨ ਖਾਨ ਨੂੰ ਕਿਸੇ ਨੇ ਵੋਟ ਨਹੀਂ ਦੇਣੀ। ਇਹ ਇਫਤ ਉਮਰ ਸਾਹਿਬਾ 8 ਫਰਵਰੀ 2024 ਦੇ ਇਲੈਕਸ਼ਨ ਤੋਂ ਪਹਿਲਾਂ ਕਹਿ ਰਹੇ ਸਨ, ਜਿਸ ਵੇਲੇ ਸਾਰੇ ਟਾਊਟਾਂ ਨੂੰ ਇਹ ਲੱਗਦਾ ਸੀ ਕਿ ਕਿਉਂਕਿ ਬੱਲੇ ਦਾ ਨਿਸ਼ਾਨ ਖੋਲ੍ਹਿਆ ਕਾਜ਼ੀ ਸਾਹਿਬ ਨੇ, ਗਾਜਰ, ਮੂਲੀ, ਚਿਮਟਾ, ਜੂਤਾ ਇਹ ਨਿਸ਼ਾਨ ਦੇ ਦਿੱਤੇ ਨੇ ਤੇ ਇਮਰਾਨ ਖਾਨ ਨੇ कित्थों जितना है। ये उस वेले की कहते सन, सुन लो। ये कोई सवाल है पूछने वाला? ऑब्वियसली उसको कौन वोट देगा अब इतने तमाशे के बाद? मुल्क को तबाह कर दिया, 3.5 साल क्या करके दिखाया, अभी भी क्या कर रहे हैं? 3 साल से पहले 30 साल पहले इतनी अफरा तफरी देखी है मुल्क में? ज्यादा देखी। हमने तो नहीं देखी, मैं तुमसे बड़ी हूँ। क्या देखी अफरा तफरी? अच्छा, दूसरों का जब लॉन्ग मार्च होता था तो लोगों को नौकरियों पे नहीं जाने दे रहे, मजदूरों को ये नहीं करने दे, 4 बंदे खड़े होकर सड़कें वहाँ पे बंद करके बैठे हुए, लोगों का बुरा हाल हुआ है। मार्च तो पीएमएल ने भी किया था, लॉन्ग मार्च बीबी ने भी किया था। तो इस तरह के वीडियोस आए हैं, कुछ निकला है कि एक इससे ज्यादा निकले हुए थे? बिल्कुल भी नहीं इस तरह के हालात थे। अच्छा, आप मुझे एक बात बताएं सबसे पहले आवाज नीचे रख के बात करो। आप मुझे एक बात बताएं सबसे पहले, आप कहती हैं सारी जड़ की फसाद इमरान खान है, ट्रू और नॉट? बिल्कुल। अच्छा, इमरान खान को मैं पॉलिटिक्स से निकाल देता हूँ, ठीक है, पाकिस्तान के हालात ठीक हो जाएंगे?
जी करने देंगे काम तो बिल्कुल। मैंने निकाल दिया इमरान खान को, कौन सही करेगा हालात? यही लोग करेंगे जो सीखे हुए यही politicians लोग हैं। जिन्होंने आज से 30 साल बल्कि 70 साल में आर्टिस्ट को एक भी राइट्स नहीं दी, यही लोग जिन्होंने पाकिस्तान को हर लिहाज से बेच दिया है, यही लोग जिन्होंने पाकिस्तान की मईशत पाकिस्तान की यही वो लोग हैं जिन्होंने इस मुल्क को बनाया है और बनाएंगे, उनको काम करने दिया जाए। मुल्क बन गया हमारा, आपको लगता है? इमरान खान तो अब आए, इमरान खान उससे तो पहले इमरान खान ने आके जो गंद मचाया ना, उससे पहले बहुत बेहतर था। क्या था बताएं, क्या बेहतर था? मुझे 3 चीजें बता दें जो बेहतर थी हमारी। हमारा मुल्क इंटरनेशनली रिकॉग्नाइज हो रहा था, हमारी इकोनॉमी ऊपर जा रही थी, हमारी इकोनॉमी ऊपर जा रही थी, हमारी तब सब चीजें बिक चुकी थी। पहले पॉलिटिशियंस को काम करने दो, पॉलिटिशियंस को काम करने दो। इमरान खान मैंने निकाल दिए, कौन हमें आके ठीक करेगा? यही करेंगे जो सीख के आए। किसी एक का नाम ले लें, किसी एक का नाम ले लें। नवाज शरीफ करेगा, बिलावल करेगी, वो पहले मरियम लाहौर पे आ करेगी। जाए, और तो बड़ी गल है, तो पहले पाकिस्तान से आ जाए, फिर सब कुछ सही कर ये देगा। गंद जाएगा तो आएगा। ਸੁਣ ਲਿਆ ਜੀ। ਉਸ ਵੇਲੇ ਇਫਤ ਉਮਰ ਸਾਹਿਬਾ ਕਹਿੰਦੇ ਸਨ ਕਿ ਇਹਨਾਂ ਨੂੰ ਕਿਹਨੇ ਵੋਟ ਦੇਣੇ ਨੇ, ਇਹਨਾਂ ਨੇ ਤੇ ਮੁਲਕ ਦੀ ਤਬਾਹੀ ਕਰ ਦਿੱਤੀ, ਮੁਲਕ ਨੂੰ ਨਵਾਜ਼ ਸ਼ਰੀਫ ਤੇ ਉਹਦੇ ਖਾਨਦਾਨ ਨੇ ਸੰਵਾਰਨਾ ਹੈ, ਉਹਨਾਂ ਨੂੰ ਮੌਕਾ ਦਿਓ, ਜਦੋਂ ਹੁਕੂਮਤ ਚਾਹਣ ਉਹਨਾਂ ਨੂੰ ਹਿਲਾਓ ਨਾ। ਇਹ ਗੱਲਾਂ ਉਸ ਵੇਲੇ ਕਰਦੇ ਸਨ। ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ 8 ਫਰਵਰੀ ਨੂੰ ਆਵਾਮ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਬੇਇੱਜ਼ਤ ਕਰਨਾ ਸਾਰਿਆਂ ਨੂੰ। ਉਸ ਤੋਂ ਬਾਅਦ ਇਹਨਾਂ ਦਾ ਇਹ ਤੇ ਇਹਨਾਂ ਦੀ ਇੱਕ ਸ਼ੌਕ ਹੈ। ਹੁਣ ਦੂਸਰਾ ਸ਼ੌਕ ਜਿਹੜਾ ਰੱਖਣ ਲੱਗਾ, ਜਿਹੜਾ ਮੈਂ ਕਿਹਾ ਵੀ ਇਹ ਉਹ ਅਸਲ ਖਬਰ ਹੈ ਜਿਹੜੀ ਮੈਂ ਚਾਹ ਰਿਹਾ ਕਿ ਤੁਸੀਂ ਅਗਰ ਬੱਚਿਆਂ ਦੇ ਨਾਲ ਬੈਠੇ ਹੋ, ਫੈਮਿਲੀ ਨਾਲ ਹੈ, ਤਾਂ ਇਹਦੋਂ ਅੱਗੇ ਨਾ ਦੇਖੋ। ਇਹ ਇਹਨਾਂ ਦੀ ਇੱਕ ਡਿਸਕਸ਼ਨ ਹੈ ਇਫਤ ਉਮਰ ਸਾਹਿਬਾ ਦੀ, ਔਰ ਇਹ ਡਿਸਕਸ਼ਨ ਕਰ ਰਹੇ ਨੇ ਅਦੀਲ ਅਫਜ਼ਲ ਸਾਹਿਬ ਨਾਲ। ਉਹਦੇ 'ਤੇ ਮੈਂ ਕੋਈ ਬਹੁਤ ਜ਼ਿਆਦਾ ਤਜਜ਼ੀਆ ਨਹੀਂ ਕਰਾਂਗਾ, ਬਸ ਇੰਨਾ ਦੱਸਾਂਗਾ ਵੀ ਇਹ ਮੁਹਤਰਮਾ ਟੈਲੀਵਿਜ਼ਨ 'ਤੇ ਬਹਿ ਕੇ ਕਹਿ ਰਹੀਆਂ ਨੇ ਕਿ ਔਰਤਾਂ ਦਾ ਜਿਹੜਾ ਚਲੋ ਮੈਂ ਉੱਤੇ ਤਜਜ਼ੀਆ ਨਾ ਹੀ ਕਰਾਂ, ਬੜੀ ਕੋਈ ਫੋਸ਼ ਜੀ ਗੱਲ ਹੈ, ਤੇ ਔਰਤਾਂ ਦਾ ਤੇ ਮਰਦਾਂ ਦਾ, ਔਰਤਾਂ ਕੋਲ ਕਿਹੜਾ ਹਥਿਆਰ ਅੱਛਾ ਹੁੰਦਾ ਹੈ ਤੇ ਮਰਦਾਂ ਕੋਲ ਕਿਹੜਾ ਹਥਿਆਰ ਅੱਛਾ ਹੁੰਦਾ ਹੈ, ਇਹਦੇ 'ਤੇ ਗੱਲ ਹੋ ਰਹੀ ਹੈ। ਤੁਸੀਂ ਆਪੇ ਸੁਣ ਲਓ, ਇਹ 'ਤੇ ਮੈਂ ਕੀ ਤਜਜ਼ੀਆ करना, ਇਹ सुनो। जैसे कि मर्दों को जैसे लड़कियां एक दूसरे को उनके ब्रेस्ट साइज से हमेशा वो कहती है ना, द मोर दे हैव मोर सेक्सियर दे आर। सो अमंग्स बॉयज व्हेन समवन इज वेल हंग तो उसकी कोई ज्यादा इज्जत होती है। एक तो ये होता है कि मर्दों का सबका तकरीबन क्लेम तो यही होता है। अब ऑब्वियसली इट्स नॉट लाइक ब्रेस्ट के वो थोड़ा सा विजिबल हो, नजर आ रहा हो, तो वो तो होता नहीं है। अब किसके पास क्या है ये तो इट्स यूजुअली नॉट नोन। इट्स यूजुअली नॉट नोन। क्लेम सबका यही होता है, सबका तकरीबन नहीं होता। बहुत कम और इतने सच्चाई पसंद लोग होंगे जो बताने में हम तो ये हैं और ऐसे करते हैं। ऐसा नहीं होता, ऐसा नहीं। मर्दों में ये गुफ्तगू नहीं, मर्दों में नहीं। हर मर्द अपने बारे में यही कहता है कि वो बेस्ट है। ठीक है। और अगर वो बार बार, मैं भले किसी महफिल में कह भी रहा हूं कि ये बेस्ट है, मैं बेस्ट हूं, मुझे कोई मसला नहीं है, लेकिन अगर मैं मुसलसल ये सुन रहा हूँ हर तरफ से, तो मेरे अंदर एक फियर तो आ ही सकता है ना, कॉम्प्लेक्स तो आ ही सकता है, क्योंकि मुझे अपनी रियलिटी पता होगी, बाकियों को भी अपनी रियलिटी पता होगी। तो फिर जब अपनी रियलिटी पता होगी तो फिर वो लड़की चाहे 100 बार उसको कह दे कि मैंने तेरे नालों कोई शिकायत नहीं, ठीक है, उसको होगा कि नहीं, ये कल शायद मुझे इस वजह से छोड़ के ना चली जाए। एंड यू थिंक, ਸੁਣ ਲਿਆ ਜੀ। ਮੇਰਾ ਖਿਆਲ ਹੈ ਕਿ ਜਿੱਦੀ ਕਿ ਗੰਦਗੀ ਇੱਥੇ ਡਿਸਕਸ ਹੋ ਰਹੀ ਹੈ ਟੈਲੀਵਿਜ਼ਨ 'ਤੇ ਬਹਿ ਕੇ। ਇਫਤ ਉਮਰ ਸਾਹਿਬਾ ਉਹ ਹੀ ਨੇ ਜਿਨ੍ਹਾਂ ਨੇ ਮਾਜ਼ੀ 'ਚ ਕਿਹਾ ਸੀ ਕਿ ਇੱਕ ਫਿਲਮੀ ਐਕਟਰ ਦੇ ਨਾਲ ਇਹਨਾਂ ਦਾ ਸੀਨ ਸੀ, ਤੇ ਇਹ ਕਹਿ ਰਹੇ ਸਨ ਕਿ ਮੈਂ ਉਹਨਾਂ ਨੂੰ ਬਾਰ-ਬਾਰ ਜੱਫੀਆਂ ਪਾ ਰਹੀ ਸਾਂ, ਉਸ ਮਰਦ ਨੂੰ, ਰਾਹਤ ਕਾਜ਼ਮੀ ਸਾਹਿਬ ਨੂੰ। ਮੇਰਾ ਖਿਆਲ ਮੈਂ ਬਾਰ-ਬਾਰ ਜੱਫੀਆਂ ਪਾ ਰਹੀ ਸਾਂ ਕਿਉਂਕਿ ਮੈਨੂੰ ਉਹਨਾਂ ਦੇ ਉੱਤੇ ਬੜਾ ਠਰਕ ਸੀ, ਮੈਂ ਆਪਣਾ ਠਰਕ ਪੂਰਾ ਕਰ ਰਹੀ ਸਾਂ। ਇਹ ਸਾਡੇ ਲਿਬਰਲ, ਸੋ ਕਾਲਡ ਲਿਬਰਲਸ ਦਾ ਹਾਲ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।